ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਸੋ ਹੁਣ ਆਪਾਂ ਚੌਥੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਸੋ ਉਸ ਦੇ ਵਿੱਚ ਅਸੀਂ ਹਮੇਸ਼ਾ ਤਰ੍ਹਾਂ ਤੁਹਾਡੇ ਨਾਲ ਵਿਚਾਰਾਂ ਕਰਦੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਮੈਂ ਵੀ ਕੁਝ ਹਿੱਸਾ ਪਾਉਣਾ ਚਾਹੁੰਦੀ ਹਾਂ। ਸੋ ਇੱਕ ਵਾਰ ਬੰਦੇ ਨੇ ਰੱਬ ਨੂੰ ਪੁੱਛਿਆ, ਹੇ ਰੱਬ, ਕਿੰਨਾ ਚੰਗਾ ਹੁੰਦਾ ਕਿ 4 ਚੀਜ਼ਾਂ ਹੁੰਦੀਆਂ ਅਤੇ 4 ਚੀਜ਼ਾਂ ਨਾ ਹੁੰਦੀਆਂ। ਪਹਿਲੀ, ਜ਼ਿੰਦਗੀ ਹੁੰਦੀ ਪਰ ਮੌਤ ਨਾ ਹੁੰਦੀ। ਦੂਸਰਾ, ਸਵਰਗ ਹੁੰਦਾ ਪਰ ਨਰਕ ਨਾ ਹੁੰਦਾ। ਤੀਸਰੀ, ਦੌਲਤ ਹੁੰਦੀ ਪਰ ਗਰੀਬੀ ਨਾ ਹੁੰਦੀ। ਚੌਥਾ, ਸਿਹਤ ਹੁੰਦੀ ਪਰ ਬਿਮਾਰੀ ਨਾ ਹੁੰਦੀ। ਰੱਬ ਨੇ ਅੱਗੋਂ ਜਵਾਬ ਦਿੱਤਾ, ਜੇ ਮੌਤ ਨਾ ਹੁੰਦੀ ਮੇਰਾ ਦੀਦਾਰ ਨਾ ਹੁੰਦਾ, ਜੇ ਨਰਕ ਨਾ ਹੁੰਦਾ ਤਾਂ ਮੇਰੀ ਹਸਤੀ ਤੋਂ ਕੌਣ ਡਰਦਾ, ਜੇ ਗਰੀਬੀ ਨਾ ਹੁੰਦੀ ਤਾਂ ਮੇਰਾ ਸ਼ੁਕਰੀਆ ਕੌਣ ਕਰਦਾ, ਜੇ ਬਿਮਾਰੀ ਨਾ ਹੁੰਦੀ ਤਾਂ ਮੈਨੂੰ ਯਾਦ ਕੌਣ ਕਰਦਾ। ਇਹ ਨੇ ਸੱਚੀਆਂ ਸੁੱਚੀਆਂ ਗੱਲਾਂ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? देखो ਤੁਸੀਂ ਰੋਜ਼ਾਨਾ ਕੁਛ ਨਾ ਕੁਛ ਚੰਗਾ ਲੱਭ ਕੇ ਲਿਆਉਂਦੇ ਹੋ ਔਰ ਮੇਰਾ ਵੀ ਫਿਰ ਉਸ ਤੇ ਕਮੈਂਟ ਕਰਨ ਨੂੰ ਜੀ ਕਰਦਾ ਹੈ। ਜ਼ਾਹਰ ਹੈ ਕਿ ਪਹਿਲੀ ਗੱਲ ਜਦੋਂ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਇਹ ਸਾਰੀ ਕਾਇਨਾਤ ਉਸ ਰੱਬ ਨੇ ਨਿਰੰਕਾਰ ਨੇ ਬਣਾਈ ਔਰ ਜੋ ਬਣਾਇਆ ਉਹ ਭਲੇ ਦੇ ਲਈ ਬਣਾਇਆ। ਸੋ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਾਡੇ ਲਈ ਇਨਸਾਨੀ ਜ਼ਿੰਦਗੀ ਨੂੰ ਦੇਣਾ ਹੈ ਇਹ ਬਹੁਤ ਵੱਡੀ ਗਿਫਟ ਹੈ। ਇਨਸਾਨ ਬਣਨਾ, ਜੇ ਅਸੀਂ ਕਿਉਂਕਿ ਈਸਟ ਦੀ ਫਿਲਾਸਫੀ ਦੇ ਵਿੱਚ ਅਕਸਰ 84 ਲੱਖ ਜੂਨਾਂ ਦੀ ਗੱਲ ਹੁੰਦੀ ਹੈ ਔਰ ਜੂਨ ਸ਼ਬਦ ਨੂੰ ਕਈ ਡਿਫਰੈਂਟਲੀ ਇੰਟਰਪ੍ਰੇਟ ਕਰਦੇ ਨੇ, ਪਰ ਮੈਂ ਹਮੇਸ਼ਾ ਇਹ ਸਮਝਦਾ ਹਾਂ ਕਿ ਇਹ 84 ਲੱਖ ਜੂਨ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਇਸ ਸਾਰੀ ਧਰਤੀ ਦੇ ਉੱਤੇ ਜਿੰਨੀਆਂ ਵੀ ਫਾਰਮਸ ਆਫ ਲਾਈਫ ਨੇ, ਵਨ ਸੈਲਡ ਅਮੀਬਾ ਤੋਂ ਸ਼ੁਰੂ ਕਰਕੇ ਔਰ ਇਨਸਾਨ ਤੱਕ, ਸਭ ਤੋਂ ਖੂਬਸੂਰਤ ਔਰ ਜਿਹਦੇ ਕੋਲ ਸੋਚਣ ਦੀ ਸ਼ਕਤੀ ਹੈ, ਜਿਹੜੀ ਕ੍ਰੀਏਸ਼ਨ ਹੈ, ਜਿਹੜਾ ਇਸ ਧਰਤੀ ਦੇ ਉੱਤੇ ਇਹ ਸਾਰੀਆਂ ਫਾਰਮਸ ਆਫ ਲਾਈਫ ਦੇ ਟੌਪ ਦੇ ਉੱਤੇ ਹੈ, ਉਹ ਇਨਸਾਨ ਹੈ। ਔਰ ਇਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਕਿ ਸਾਰੀਆਂ ਜੂਨਾਂ ਤੇਰਾ ਪਾਣੀ ਭਰਦੀਆਂ ਨੇ ਔਰ ਤੂੰ ਸਰਦਾਰ ਹੈ, ਤੂੰ ਮੁਖੀ ਹੈ, ਤੂੰ ਹੈਡ ਹੈ ਇਸ ਧਰਤੀ ਦਾ। ਕੋਈ ਸ਼ੱਕ ਨਹੀਂ ਹੈ। ਬੰਦੇ ਨੇ ਸਮੁੰਦਰ ਦੀ ਤਹਿ ਨੂੰ ਨਾਪਿਆ, ਅਸਮਾਨਾਂ ਦੇ ਵਿੱਚ ਤਾਰੀਆਂ ਲਾਈਆਂ ਨੇ, ਧਰਤੀ ਦੇ ਉੱਤੇ ਕੀ ਕੁਛ ਬਣਾ ਕੇ ਰੱਖ ਦਿੱਤਾ ਹੈ, ਕੀ ਕੁਛ ਸਿਰਜ ਦਿੱਤਾ ਹੈ। ਸਾਡੇ ਮਾਮਾ ਜੀ ਇਹ ਕਹਿੰਦੇ ਹੁੰਦੇ ਸੀ ਅਕਸਰ ਕਿ ਜੇ ਬੰਦੇ ਦੀ ਕਾਰੀਗਰੀ ਦੇਖਣੀ ਹੈ ਤੇ ਫਿਰ ਵੱਡੇ ਸ਼ਹਿਰਾਂ 'ਚ ਜਾਓ ਤੇ ਫੈਕਟਰੀਆਂ ਦੇਖੋ, ਤੇ ਜੇ ਰੱਬ ਦੀ ਕਾਰੀਗਰੀ ਦੇਖਣੀ ਹੈ ਫਿਰ ਪਹਾੜਾਂ ਤੇ ਜਾਓ, ਸਮੁੰਦਰ ਦੇ ਕੰਢੇ ਜਾਓ, ਦਰਿਆਵਾਂ ਵੱਲ ਜਾਓ ਔਰ ਫਿਰ ਅਸਮਾਨ ਵੱਲ ਦੇਖੋ, ਰਾਤ ਤਾਰਿਆਂ ਵੱਲ ਦੇਖੋ, ਤੇ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਕਾਦਰ ਦੀ ਕ੍ਰੀਏਸ਼ਨ ਦਾ ਅਸੀਂ ਕੀ ਮੁਕਾਬਲਾ ਕਰ ਸਕਦੇ ਹਾਂ। ਬੇਸ਼ੱਕ ਅਸੀਂ ਅੱਜ ਜਿਸ ਥਾਂ ਤੇ ਘਰਾਂ 'ਚ ਬੈਠ ਕੇ ਗੱਲ ਕਰ ਰਹੇ ਹਾਂ, ਸਿਰ ਤੇ ਪੱਕੀ ਛੱਤ ਹੈ ਔਰ ਚਾਰ ਚਫੇਰਾ ਜਿਹੜਾ ਸਾਰੀਆਂ ਡਿਵਾਈਸਿਸ ਨੇ, ਔਰ ਮੈਂ ਕਈ ਵਾਰ ਲਾਈਟਰ ਵੇਨ 'ਚ ਜਿਹੜੇ ਗੱਲ ਨਹੀਂ ਸੁਣਦੇ ਹੁੰਦੇ, ਉਹ ਚੰਬੜੇ ਹੁੰਦੇ ਨੇ ਆਪਣੇ ਸਮਾਰਟਫੋਨਾਂ ਨੂੰ, ਉਹਨਾਂ ਨੂੰ ਮੈਂ ਕਹਿੰਦਾ, ਉਹਨੂੰ ਮੈਂ ਪੁੱਛਦਾ ਕਿ ਵੀ ਏਲੀਅਨ ਹੈਗੇ ਨੇ? ਉਹ ਕਹਿੰਦੇ ਹਾਂ ਏਲੀਅਨ ਦੀਆਂ ਬਹੁਤ ਫਿਲਮਾਂ ਬਣੀਆਂ। ਮੈਂ ਕਿਹਾ ਵੈਸੇ ਏਲੀਅਨ ਨੂੰ ਇੱਥੇ ਹਮਲਾ ਕਰਨ ਦੀ ਕੀ ਲੋੜ ਹੈ? ਤੇ ਜੇ ਉਹ ਕਰ ਵੀ ਦੇਣ ਤੇ ਉਹਨਾਂ ਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ, ਉਹ ਜੈਮਰ ਲਾ ਦੇਣ ਤੇ ਤੁਹਾਡੇ ਸਾਰੀਆਂ ਜਿਹੜੇ ਡਿਵਾਈਸਿਸ ਬੰਦ ਹੋ ਜਾਣ, ਤੁਹਾਡੇ ਤੋਂ ਫੋਨ ਖੋਲੋ ਤਾਂ ਕਹਿੰਦਾ ਸਿਰ ਮਾਰ ਕੇ ਮਰ ਜਾਓਗੇ। ਧਰਤੀ ਦੇ ਲੋਕਾਂ ਨੂੰ ਜੇ ਨਵੀਂ ਜਨਰੇਸ਼ਨ ਦੇ ਹਵਾਲੇ ਨਾਲ ਦੇਖੀਏ, ਮੈਂ ਕਿਹਾ ਏਲੀਅਨ ਨੂੰ ਲੋੜ ਹੀ ਨਹੀਂ ਕਿ ਦੇ ਸ਼ੁੱਡ ਫਾਇਰ ਏ ਸਿੰਗਲ ਬੁਲੇਟ। ਉਹ ਜੈਮਰ ਲਾ ਕੇ ਤੁਹਾਡੀਆਂ ਡਿਵਾਈਸਿਸ ਬੰਦ ਕਰਦਾ, ਤੁਹਾਡੇ ਤੋਂ ਫੋਨ ਖੋਲੋ ਤੇ ਤੁਸੀਂ ਤਾਂ ਨਾਲ ਹੀ ਮੁੜਦੇ ਹੋ ਜਾਂਦੇ ਹੋ। ਸੋ ਕਹਿਣ ਦਾ ਮਤਲਬ ਹੈ ਵੀ ਇਹ ਜ਼ਾਹਰ ਹੈ ਕਿ ਹਿਊਮਨ ਕ੍ਰੀਏਸ਼ਨ ਹੈ, ਪਰ ਜਿਹੜਾ ਰੱਬ ਦਾ ਬਣਾਇਆ ਹੋਇਆ ਬੈਲੈਂਸ ਹੈ। ਔਰ ਅਕਸਰ ਇਹ ਗੱਲ ਜਦੋਂ ਅਸੀਂ ਮਹਿਲਾਂ ਵਾਲਿਆਂ ਦੀ ਗੱਲ ਕਰਦੇ ਹਾਂ ਤੇ ਜੇ ਝੁੱਗੀਆਂ ਝੌਂਪੜੀਆਂ ਨਾ ਹੁੰਦੀਆਂ, ਇਹ ਤਾਂ ਵੱਖਰੀ ਗੱਲ ਹੈ, ਇੱਕ ਵੱਖਰੀ ਡਿਬੇਟ ਹੈ ਕਿ ਭਾਈ ਇਹ ਡਿਸਪੈਰਿਟੀ ਇਨਸਾਨੀ ਸਮਾਜ ਕਿਉਂ ਹੈ। ਇਹ ਇਵੇਂ ਹੀ ਨੇ, ਜ਼ਿੰਦਗੀ ਔਰ ਮੌਤ, ਦੁੱਖ ਤੇ ਸੁੱਖ, ਸਵਰਗ ਤੇ ਨਰਕ, ਇਹ ਸਾਰਾ ਉਸ ਰੱਬ ਨੇ ਇਸ ਤਰੀਕੇ ਦੇ ਨਾਲ ਔਰ ਅਲਟੀਮੇਟਲੀ ਇਹ ਧਰਤੀ ਇਨਸਾਨ ਦੀ ਖਿਦਮਤ ਲਈ ਹੈ, ਇਨਸਾਨ ਨੂੰ ਬਣਾਇਆ ਕਿ ਭਾਈ ਇਹ ਤੇਰੇ ਲਈ ਹੈ, ਤੂੰ ਇਹਦੇ ਲਈ ਨਹੀਂ ਹੈ। ਇਹ ਵੱਖਰੀ ਗੱਲ ਹੈ। ਜਿਵੇਂ ਅਲਾਮਾ ਇਕਬਾਲ ਨੇ ਵੀ ਇਹ ਗੱਲ ਯਾਦ ਕਰਵਾਈ ਸੀ ਕਿ ਭਾਈ ਇਹ ਤੇਰਾ ਵਜੂਦ ਦੇ ਲਈ ਨਹੀਂ ਹੈ, ਇਹ ਸਾਰੀਆਂ ਤੇਰੇ ਲਈ ਨੇ,
ਪਰ ਅਨਫੋਰਚੂਨੇਟਲੀ ਅਸੀਂ ਇਹਨਾਂ ਦੀ ਗੁਲਾਮੀ ਕਬੂਲੀ ਹੋਈ ਹੈ। ਅਸੀਂ ਧਨ ਦੌਲਤ ਦੇ ਪਿੱਛੇ ਦੌੜ ਰਹੇ ਹਾਂ, ਅਸੀਂ ਅਮਨ ਚੈਨ ਗਵਾਇਆ ਹੋਇਆ ਹੈ। ਅਸੀਂ ਇਸ ਛੋਟੀ ਜਿਹੀ ਜ਼ਿੰਦਗੀ ਨੂੰ ਜਿਹੜੀ ਲੁਤਫ ਨਾਲ ਰੱਬ ਦੀ ਯਾਦ ਦੇ ਪਿਆਰ ਨਾਲ ਭਰ ਸਕਦੀ ਸੀ, ਇਹਨੂੰ ਅਸੀਂ ਈਰਖਾ, ਅਨਾਹ, ਹੰਕਾਰ, ਲਸਟ ਔਰ ਉਸ ਦੌੜ ਦੇ ਵਿੱਚ ਸਹਿਸ ਖਟੇ ਲੱਖ ਕੋ ਉੱਠ ਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਬਾ, ਹਜ਼ਾਰ ਵਾਲਾ ਲੱਖ ਲਈ ਦੌੜ ਰਹੇ। ਔਰ ਇੱਕ ਬੈਲੈਂਸ ਸੀ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਸੁੱਖ ਦੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ, ਕਿ ਸੁੱਖ ਤੇ ਦੁੱਖ ਇਹ ਕੱਪੜੇ ਜਿਵੇਂ ਅਸੀਂ ਬਦਲਦੇ ਹਾਂ ਇਵੇਂ ਜ਼ਿੰਦਗੀ ਦੇ ਨਾਲ ਨਾਲ ਚੱਲਦੇ ਨੇ। ਔਰ ਜ਼ਾਹਰ ਹੈ ਕਿ ਜਿਹੜਾ ਬਹਿਸ਼ਤ ਔਰ ਦੋਜ਼ਖ, ਸਵਰਗ ਤੇ ਨਰਕ, ਇਹ ਸਾਡੀਆਂ ਕਰਤੂਤਾਂ ਨੇ। ਜੇ ਅਸੀਂ ਆਨੰਦ ਦੇ ਘਰ 'ਚ ਹੈ, ਰੱਬ ਦੀ ਯਾਦ ਦੇ ਵਿੱਚ ਹੈ, ਤੇ ਹਰ ਪਲ ਸਾਡਾ ਬਹਿਸ਼ਤ ਦੇ ਵਿੱਚ ਗੁਜ਼ਰ ਰਿਹਾ। ਔਰ ਜਿਸ ਕਿਸਮ ਦੀ ਜ਼ਿੰਦਗੀ ਅਸੀਂ ਭੱਜ ਦੌੜਦੀ ਹੈ, ਅਸੀਂ ਤਾਂ ਜਿਉਂਦੇ ਹੀ ਨਰਕ 'ਚ ਹੈ। ਅਗਲੇ ਨਰਕ ਦੇ ਤਾਂ ਦਰਵਾਜ਼ੇ ਤੋਂ ਪਹਿਲਾਂ ਹੀ ਜਿਹੜਾ ਸਾਨੂੰ ਖੂਬਸੂਰਤ ਜ਼ਿੰਦਗੀ ਮਿਲੀ ਸੀ, ਉਹਨੂੰ ਵੀ ਅਸੀਂ ਨਰਕ ਦਾ ਆਧਾਰ ਬਣਾਇਆ। ਔਰ ਅੱਜ ਦਾ ਸ਼ਬਦ ਜਿਹੜਾ ਕਿ ਬਾਬਾ ਫਰੀਦ ਗੰਜ ਸ਼ੱਕਰ, ਉਹਨਾਂ ਦੇ ਸ਼ਬਦਾਂ ਤੇ ਅਸੀਂ ਵਿਚਾਰ ਕਰਦੇ ਹਾਂ। 134 ਉਹਨਾਂ ਦੇ ਸ਼ਬਦ, ਜਿਨ੍ਹਾਂ 'ਚ 130 ਸ਼ਲੋਕ ਨੇ, 4 ਪੂਰੇ ਸ਼ਬਦ ਨੇ, ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। 12ਵੀਂ 13ਵੀਂ ਸਦੀ ਦੇ ਮਹਾਨ ਸੂਫੀ ਫਕੀਰ, ਉਹਨਾਂ ਦੀ ਬਾਣੀ ਇੱਕ ਉਹ ਮੈਸੇਜ ਹੈ। ਜਿਸ ਟੌਪਿਕ ਦੇ ਉੱਤੇ ਅਸੀਂ ਜ਼ਿੰਦਗੀ ਔਰ ਮੌਤ ਦੀ ਗੱਲ ਕਰ ਰਹੇ ਹਾਂ, ਔਰ ਜ਼ਿੰਦਗੀ ਨੂੰ ਕਿਵੇਂ ਅਸੀਂ ਫਜ਼ੂਲ ਗਵਾਉਂਦੇ ਹਾਂ, ਫਜ਼ੂਲ ਚੀਜ਼ਾਂ ਦੇ ਵਿੱਚ। ਅੱਜ ਦਾ ਬਾਬਾ ਫਰੀਦ ਗੰਜ ਸ਼ੱਕਰ ਦਾ ਸ਼ਬਦ ਸੂਹੀ ਲਲਬ ਦੇ ਵਿੱਚ ਹੈ। ਸਾਡੇ ਰਾਗੀ ਸਿੰਘਾਂ ਦਾ ਵੀ ਬੜਾ ਪਿਆਰਾ ਸ਼ਬਦ ਹੈ। ਔਰ ਅਕਸਰ ਜਦੋਂ ਦੁਨੀਆ ਤੋਂ ਕੋਈ ਚਲਾ ਜਾਂਦਾ ਹੈ, ਅਲਵਿਦਾ ਹੁੰਦਾ ਹੈ, ਉਸ ਦੀ ਅੰਤਮ ਅਰਦਾਸ ਦੇ ਵੇਲੇ ਵੀ ਇਹ ਸ਼ਬਦ ਬੜੇ ਵੈਰਾਗ ਦੇ ਵਿੱਚ ਪੜਿਆ ਜਾਂਦਾ ਹੈ। ਔਰ ਇਹ ਸ਼ਬਦ ਹੈ, ਵੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੇ ਤਬ ਤਰਣ ਦਹੇਲਾ, ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ ਰਹਾਓ, ਏਕ ਆਪੀਨੇ ਪਤਲੀ ਸਹਿ ਕੇਰੇ ਬੋਲਾ, ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ, ਕਹਿ ਫਰੀਦ ਸਹੇਲਿਓ ਸ਼ੌ ਅਲਾਏ ਸੀ, ਹੰਸ ਚਲਸੀ ਡੁਮਣਾ ਇਹ ਤਨ ਢੇਰੀ ਥੀਸੀ। ਹੁਣ ਇਹਦੇ ਚ ਵੀ ਅਸੀਂ ਜਿਹੜੀ ਲਹਿੰਦੇ ਪੰਜਾਬ ਦੀ ਸਾਡੀ ਜ਼ਬਾਨ ਹੈ, ਮਿੱਠੀ ਜ਼ਬਾਨ, ਮਾਫੀਓ ਮਿੱਠੀ, ਇਹਨੂੰ ਅੱਜ ਸਰਾਇਕੀ ਕਹਿੰਦੇ ਨੇ, ਅਸੀਂ ਲਹਿੰਦੀ ਪੰਜਾਬੀ ਕਹਿੰਦੇ। ਇਸ ਦੇ ਲਫ਼ਜ਼ ਵੀ ਨੇ। ਔਰ ਜਿਵੇਂ ਕੱਲ ਵੀ ਅਸੀਂ ਬਾਬਾ ਫਰੀਦ ਦਾ ਸ਼ਬਦ ਵਿਚਾਰਿਆ, ਤੇ ਫਿਰ ਅਲੰਕਾਰ, ਜਿਹਨੂੰ ਅਸੀਂ ਮੈਟਾਫਰ ਕਹਿੰਦੇ, ਕਿ ਕੋਈ ਉਦਾਹਰਣ ਦੇ ਕੇ ਆਪਣੀ ਗੱਲ ਸਮਝਾਣੀ। ਔਰ ਇਹਦੇ ਚ ਉਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਦਰਿਆ ਹੈ, ਔਰ ਦਰਿਆ ਤੋਂ ਪਾਰ ਕੌਣ ਲਿਜਾ ਸਕਦਾ ਹੈ? ਬੇੜਾ। ਬੇੜਾ ਛੋਟਾ ਹੋਏ ਤਾਂ ਬੇੜੀ, ਉਹਨੂੰ ਬੋਟ, ਨੌਕਾ ਕਹਿੰਦੇ ਸੀ। ਵੱਡਾ ਬੇੜਾ ਹੁਣ ਜਿਹੜਾ ਹੁਣ ਤਾਂ ਬੜੇ ਬਣਾਏ ਜਹਾਜ਼ ਨੇ ਲੈ ਜਾਂਦੇ ਨੇ, ਪਰ ਤੁਸੀਂ ਉਹਨਾਂ ਲੋਕਾਂ ਦਾ ਦੇਖੋ ਜਿਨ੍ਹਾਂ ਦਾ ਦਰਿਆ ਦੇ ਆਰ ਪਾਰ ਜ਼ਮੀਨ ਸੀ, ਜਾਂ ਰੋਜ਼ਾਨਾ ਉਹਨਾਂ ਨੂੰ ਆਣਾ ਜਾਣਾ ਪੈਂਦਾ ਸੀ। ਸੋ ਉਹਨਾਂ ਨੇ ਆਪਣੇ ਢੰਗ ਨਾਲ ਜਿਹੜੇ ਹਲਕੇ ਫੁਲਕੇ ਜੋ ਵੀ ਚੀਜ਼ਾਂ ਮਿਲਦੀਆਂ ਨੇ ਲੱਕੜ ਦੀਆਂ, ਉਹ ਉਸ ਨੂੰ ਬੇੜਾ ਬਣਾਉਂਦੇ ਸੀ। ਔਰ ਜਦੋਂ ਫਿਰ ਤੂਫਾਨ ਹੈ, ਕਈ ਵਾਰ ਬਿਨਾਂ ਬਰਸਾਤ ਤੋਂ ਤਾਂ ਪਾਣੀ ਵੈਸੇ ਵੀ ਘਟ ਜਾਂਦਾ ਹੈ। ਇਕੱਲਾ ਜਿਹੜਾ ਉਹ ਵੱਡੇ ਦਰਿਆਵਾਂ ਦੀ ਗੱਲ ਨਹੀਂ ਹੈ, ਛੋਟੇ ਵੀ ਜਦੋਂ ਚੜ੍ਹੇ ਹੁੰਦੇ ਨੇ, ਉਹ ਤੁਸੀਂ ਬੇੜੇ ਦੇ ਨਾਲ ਜਾਂ ਬੇੜੀ ਦੇ ਨਾਲ ਪਾਰ ਕਰਦੇ ਹੋ। ਔਰ ਜੇ ਤੁਸੀਂ ਆਉਣ ਤੋਂ ਪਹਿਲਾਂ ਫਲੱਡਸ ਮੌਕੇ ਸਿਰ ਤਿਆਰ ਕੀਤਾ ਹੋਇਆ ਤੇ ਤੁਸੀਂ ਕ੍ਰਾਸ ਕਰੋਗੇ, ਤੇ ਜਦੋਂ ਜੇ ਆ ਗਏ ਫਲੱਡ, ਤੁਹਾਡੇ ਕੋਲ ਨਹੀਂ ਹੈ ਕੁਝ ਵੀ, ਤੇ ਫਿਰ ਤੁਸੀਂ ਪਾਰ ਨਹੀਂ ਜਾ ਸਕਦੇ। ਔਰ ਇਸੇ ਹੀ ਮੈਟਾਫਰ ਨੂੰ ਉਹਨਾਂ ਨੇ ਯੂਜ਼ ਕੀਤਾ ਹੈ ਕਿ ਭਾਈ ਅਸੀਂ, ਸਾਡਾ ਸਫ਼ਰ ਹੈ ਜ਼ਿੰਦਗੀ ਦਾ, ਬਚਪਨ, ਜਵਾਨੀ, ਬੁਢਾਪਾ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਪਾਲ, ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਕਿ ਇਹ 3 ਹਾਲਤਾਂ ਤੁਸੀਂ ਲੰਘਣਾ। ਹੁਣ ਕੱਲ ਹੀ ਸਾਡੇ ਮਿੱਤਰ ਪੁਰੇਵਾਲ ਸਾਹਿਬ ਕਹਿਣ ਲੱਗੇ, ਜੀ ਮੈਂ ਤੁਹਾਡੀਆਂ ਪੁਰਾਣੀਆਂ ਵੀਡੀਓਜ਼ ਦੇਖ ਰਿਹਾ ਸੀ ਪੈਸ਼ਨ ਫॉर ਟਰੂਥ ਟੀਵੀ ਦੇ ਉੱਤੇ, ਜਿੱਥੇ ਵਾਸ਼ਿੰਗਟਨ ਦੇ ਵਿੱਚ ਬੜੇ ਬੜੇ ਸੀਨੀਅਰ ਡਿਪਲੋਮੈਟ ਔਰ ਸਾਬਕਾ ਇਨਵੈਸਟਰ ਉਹ ਪੈਨਲ ਡਿਸਕਸ਼ਨਸ ਹੁੰਦੀਆਂ। ਉਹਦੇ ਚ ਮੈਂ ਤੁਹਾਡਾ ਦੇਖਿਆ ਵੀ ਤੁਸੀਂ ਕਹਿੰਦੇ ਤੁਹਾਡੀ ਦਾੜੀ ਕਾਲੀ ਸੀ ਬਿਲਕੁਲ। ਮੈਂ ਕਿਹਾ ਜੀ ਕਾਲੀ ਤੋਂ ਚਿੱਟੀ ਹੁੰਦੀ ਹੈ ਜੇ ਬੰਦਾ ਆਪ ਕੋਈ ਹੋਰ ਕਰਤੂਤ ਨਾ ਕਰੇ। ਤੇ ਇਹ ਕੁਦਰਤ ਦਾ ਪਾਰਟ ਹੈ ਕਿ ਬਾਲ, ਜਵਾਨੀ ਔਰ ਬਿਰਧ ਫੁੱਲ, ਪਹਿਲਾਂ ਅਸੀਂ ਬਚਪਨ ਚ ਹੈ, ਫਿਰ ਅਸੀਂ ਜਵਾਨੀ ਚ ਹੈ,
ਫਿਰ ਅਸੀਂ ਬੁਢਾਪੇ 'ਚ। ਪਰ ਮੈਂ ਕਿਹਾ ਵੀ ਗੁਰੂ ਸਾਹਿਬ ਨੇ ਇਹ ਵੀ ਯਾਦ ਦਹਾਨੀ ਕਰਵਾਈ ਹੈ ਕਿ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆ, ਕਿ ਜਿਹੜਾ ਰੂਹਾਨੀਅਤ ਦੀ ਦੁਨੀਆ 'ਚ ਬੁਢਾਪਾ ਹੈ, ਸਰੀਰ ਦੀ ਤਬਦੀਲੀ ਕੁਦਰਤੀ ਹੈ, ਇਸ ਲਈ ਰੰਗ ਲਾਣੇ ਜਾਂ ਮਹਿੰਦੀ ਲਾ ਕੇ ਉਹਦਾ ਕੋਈ ਹੋਰ ਸ਼ਕਲ ਬਣਾ ਦੇਣੀ, ਇਹ ਸਿੱਖੀ 'ਚ ਕਬੂਲ ਨਹੀਂ ਹੈ। ਕਿ ਐਜ਼ ਪਰ ਨੇਚਰ, ਜੇ ਕੁਦਰਤ ਨੇ ਤੁਹਾਨੂੰ ਉਹ ਸਫ਼ਰ ਦਿੱਤਾ ਹੈ, ਜਵਾਨੀ ਦਾ ਇੱਕ ਆਪਣਾ ਮੁਕਾਮ ਹੈ, ਔਰ ਜਵਾਨੀ ਨੂੰ ਤਾਂ ਸਮਝਾਇਆ ਗਿਆ ਹੈ, ਜਵਾਨੀ 'ਚ ਆਏ ਬੰਦੇ ਹੰਕਾਰ ਕਰਕੇ ਜਵਾਨੀ ਦਾ ਮਿਸਯੂਜ਼ ਨਾ ਕਰ, ਅਲਟੀਮੇਟਲੀ ਇਹ 4 ਦਿਨਾਂ ਦੀ ਹੈ ਔਰ ਇਹਨੇ ਚਲੇ ਜਾਣਾ। ਔਰ ਇਸੇ ਤਰ੍ਹਾਂ ਜਿਹੜੇ ਬੁਢਾਪੇ 'ਚ ਆ ਕੇ ਵੀ ਫਿਰ ਜਿਹੜਾ ਕਰਤੂਤਾਂ ਉਹੀ ਕਰਦੇ ਨੇ ਤੇ ਆਪਣੀ ਸ਼ਕਲ ਵੀ ਬਦਲਣਾ ਚਾਹੁੰਦੇ ਨੇ। ਸੋ ਕੁੱਲ ਮਿਲਾ ਕੇ ਜਿਹੜੀ ਯਾਦ ਦਹਾਨੀ ਹੈ ਇਸ ਸ਼ਬਦ ਦੇ ਵਿੱਚ ਵੀ ਬਾਬਾ ਫਰੀਦ ਦੀ, ਕਿ ਬਹੁਤ ਵਾਰ ਇਹ ਸਾਡੇ ਵੇਲੇ ਵੀ ਜਦੋਂ ਕੋਈ ਜਵਾਨੀ ਜਾਂ ਕਿਸੇ ਨੇ ਬਜ਼ੁਰਗ ਨੇ ਕਹਿਣਾ ਕਿ ਭਾਈ ਐਵੇਂ ਐਸ਼ੋ ਇਸ਼ਰਤ ਜ਼ਿੰਦਗੀ ਨਾ ਗਵਾਓ, ਰੱਬ ਨੂੰ ਵੀ ਯਾਦ ਕਰ ਲਓ, ਅਲਟੀਮੇਟਲੀ ਉਹਨੇ ਕੰਮ ਆਣਾ। ਤੇ ਬਹੁਤ ਵਾਰੀ ਬੇਪਰਵਾਹੀ 'ਚ ਕਹਿੰਦੇ ਸੀ ਇਹ ਬੁੱਢਿਆਂ ਦੇ ਲਈ, ਜਦੋਂ ਬੁੱਢੇ ਹੋਣ ਤੁਸੀਂ ਵੀ ਤਾਂ ਹੁਣੇ ਹੀ ਕਰਦੇ ਹੋ, ਅਸੀਂ ਵੀ ਉਦੋਂ ਕਰ ਲਾਂਗੇ। ਅਜੇ 4 ਦਿਨ ਜਿਹੜੇ ਨੇ ਇਹ ਮੌਜ ਮਸਤੀ ਕਰਨ ਦੇ ਨੇ, ਸਾਨੂੰ ਵੀ ਮੌਜ ਮਸਤੀ ਕਰਨ ਦਿਓ। ਸੋ ਜ਼ਾਹਰ ਹੈ ਕਿ ਬਾਬਾ ਫਰੀਦ ਯਾਦ ਕਰਵਾ ਰਹੇ ਨੇ, ਪੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਕਿ ਹੁਣ ਦਰਿਆ ਚੜਿਆ ਹੋਇਆ, ਮਤਲਬ ਮੌਤ ਨੇੜੇ ਆ ਰਹੀ ਹੈ, ਬੁਢਾਪੇ ਦਾ ਅਖੀਰਲਾ ਪਾੜ ਚੱਲ ਰਿਹਾ, ਕਿ ਭਾਈ ਤੂੰ ਬੇੜਾ ਬੰਨਿਆ ਨਹੀਂ ਪਾਰ ਜਾਣ ਦੇ ਲਈ, ਔਰ ਜਿਹੜਾ ਟਾਈਮ ਸੀ ਉਹ ਗਵਾਇਆ। ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਕਿ ਜਦੋਂ ਹੁਣ ਸਰੋਵਰ ਜਾਂ ਦਰਿਆ ਭਰ ਕੇ ਉਛਲ ਰਿਹਾ ਤੇ ਹੁਣ ਤਾਂ ਤੈਰਿਆ ਵੀ ਨਹੀਂ ਜਾਣਾ ਤੇ ਬੇੜਾ ਵੀ ਤੇਰੇ ਕੋਲ ਨਹੀਂ ਹੈ, ਹੁਣ ਤਾਂ ਔਖਾ ਕੰਮ ਹੈ। ਦੁਹੇਲਾ ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ। ਹੁਣ 2 ਜਿਹੜੇ ਉਦਾਹਰਨਾਂ ਗੁਰਬਾਣੀ 'ਚ ਇਸਤੇਮਾਲ ਹੁੰਦੀਆਂ ਨੇ, 2 ਕਿਸਮ ਦੇ ਫੁੱਲ ਨੇ। ਇੱਕ ਬਹੁਤ ਲਾਲ ਸੂਹਾ ਰੰਗ ਹੁੰਦਾ ਹੈ, ਉਹ ਸਾਡੇ ਪੰਜਾਬ 'ਚ ਉਹਨੂੰ ਕਸੁੰਬੜੇ ਦਾ ਫੁੱਲ ਕਹਿੰਦੇ ਨੇ, ਪਰ ਉਹ ਇੱਕਦਮ ਤਾਂ ਲਾਲ ਬੜਾ ਸ਼ੌਕ ਹੁੰਦਾ ਹੈ, ਉਹਨੂੰ ਤੁਸੀਂ ਜਿਉਂ ਹੀ ਹੱਥ ਲਾਉਂਦੇ ਹੋ ਉਹ ਮੁਰਝਾ ਵੀ ਜਾਂਦਾ ਹੈ, ਉਹਦਾ ਰੰਗ ਵੀ ਇੱਕਦਮ ਫੇਡ ਹੋ ਜਾਂਦਾ ਹੈ। ਔਰ ਦੂਸਰਾ ਜਿਹੜਾ ਬਿਲਕੁਲ ਪੱਕੇ ਰੰਗ ਵਾਲਾ ਮਜੀਠ ਦਾ ਫੁੱਲ, ਕਿ ਜਿਹੜਾ ਪੱਕਾ ਰੰਗ ਹੈ। ਔਰ ਗੁਰਬਾਣੀ 'ਚ ਬਹੁਤ ਵਾਰ ਜਿਹੜੀ ਦੁਨਿਆਵੀ ਮਾਇਆ ਜਾਂ ਐਸ਼ੋ ਇਸ਼ਰਤ ਹੈ, ਇਹਨੂੰ ਕਸੁੰਬੜੇ ਦੇ ਫੁੱਲ ਵਾਂਗ ਕਿਹਾ, ਕਿ ਵੀ ਇੱਕ ਵਾਰ ਤਾਂ ਲੱਗਦਾ ਕਿ ਵੀ ਬਹੁਤ ਬੱਲੇ ਬੱਲੇ ਹੈ, ਪਰ ਇਹਨੇ ਝੜ ਝੁੜ ਜਾਣਾ ਤੇ ਰੱਬ ਦੀ ਯਾਦ ਜਿਹੜੀ ਹੈ ਉਹੀ ਮਜੀਠ ਦਾ ਫੁੱਲ ਹੈ। ਔਰ ਇੱਥੇ ਵੀ ਬਾਬਾ ਫਰੀਦ ਕਹਿੰਦੇ ਨੇ, ਢੋਲਾ ਲਫ਼ਜ਼ ਲਹਿੰਦੇ ਪੰਜਾਬ 'ਚ ਵੀ ਸਾਡੇ ਵੀ ਪਤੀ ਲਈ ਵੀ ਇਸਤੇਮਾਲ ਹੁੰਦਾ ਹੈ, ਜਿਵੇਂ ਮਾਹੀਆ ਹੁੰਦਾ ਹੈ, ਪਿਆਰੇ ਲਈ ਵੀ ਹੁੰਦਾ ਹੈ, ਦੋਸਤ ਲਈ ਵੀ ਹੁੰਦਾ ਹੈ, ਕਿ ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ, ਕਿ ਹੇ ਮੇਰੇ ਪਿਆਰੇ ਇਸ ਗੱਲ ਦਾ ਧਿਆਨ ਰੱਖ ਕੇ ਇਸ ਮਾਇਆ ਦੇ ਵਿੱਚ ਨਾ ਫਸੀ, ਨਹੀਂ ਤਾਂ ਸੜ ਜਾਏਗਾ। ਹੁਣ ਸੜਨਾ ਤੁਸੀਂ ਕਿਤੇ ਦੇਖਣਾ ਵੀ ਸਾਡੇ ਪੰਜਾਬੀ 'ਚ ਫੁੱਲ ਦੇ ਲਈ ਵੀ ਅਸੀਂ ਇਹ ਨਹੀਂ ਕਹਿੰਦੇ, ਇਹ ਵੀ ਕਹਿੰਦੇ ਨੇ ਫੁੱਲ ਕਮਲਾ ਗਿਆ, ਕਹਿੰਦੇ ਵੀ ਫੁੱਲ ਕੀ ਹੈ ਮੁਰਝਾ ਗਿਆ, ਇਹ ਵੀ ਕਹਿੰਦੇ, ਪਰ ਅਸੀਂ ਕਹਿੰਦੇ ਵੀ ਸੜ ਗਿਆ ਫੁੱਲ। ਇਹ ਸੜਨਾ ਵੀ ਇਵੇਂ ਹੀ ਹੈ ਜਿਵੇਂ ਜ਼ਿੰਦਗੀ ਜੇ ਅਸੀਂ ਰੱਬ ਦੀ ਯਾਦ 'ਚ ਨਾ ਗੁਜ਼ਾਰੀਏ ਤੇ ਜਿਹੜਾ ਫਿਰ ਇਹ ਹੈ ਕਿ ਜਲ ਜਾਸੀ ਢੋਲਾ, ਜਲਣਾ ਸੜਨ ਨੂੰ ਹੀ ਕਹਿੰਦੇ ਨੇ, ਕਿ ਭਾਈ ਇਹ ਜ਼ਿੰਦਗੀ ਨੇ ਚਲੇ ਜਾਣਾ। ਔਰ ਨਾਲ ਲਈ ਯਾਦ ਕਰਵਾਇਆ ਕਿ ਫਿਰ ਇੱਕ ਆਪੀ ਨੇ ਪਤਲੀ ਸਹਿ ਕੇਰੇ ਬੋਲਾ, ਕਿ ਹੁਣ ਤੂੰ ਇਹ ਦੇਖ ਕਿ ਤੇਰੀ ਰੂਹ, ਔਰ ਇਹ ਪਤੀ ਪਤਨੀ ਦਾ ਦਿੱਤਾ ਹੈ, ਕਿ ਭਾਈ ਇੱਕ ਤਾਂ ਮੈਂ ਵੈਸੀ ਪਤਲੀ ਹੈ ਤੇ ਮੈਂ ਜਿਹੜਾ ਆਪਣੇ ਪਿਆਰੇ ਨੂੰ ਰਿਝਾ ਨਹੀਂ ਸਕੀ, ਸਹਿ ਕੇਰੇ ਬੋਲਾ, ਕੌੜੇ ਬੋਲ ਬੋਲਦਾ ਮੈਂ, ਮੇਰੀ ਬੇਇੱਜ਼ਤੀ ਵੀ ਹੋ ਰਹੀ ਕਿਉਂਕਿ ਮੈਂ ਰੱਬ ਦੀ ਯਾਦ ਦਾ ਵਕਤ ਗੁਜ਼ਾਰਿਆ ਨਹੀਂ। ਦੂਜਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਹੁਣ ਜ਼ਾਹਰ ਹੈ ਕਿ ਪਤੀ ਪਤਨੀ ਦਾ ਸੰਬੰਧ ਸਫਲ ਗ੍ਰਸਤ ਦੇ ਵਿੱਚ ਔਲਾਦ ਬੱਚਾ ਬੱਚੀ ਜ਼ਰੂਰੀ ਮੰਨੇ ਜਾਂਦੇ ਨੇ, ਤੇ ਔਰਤ ਦੀ ਪਰਫੈਕਸ਼ਨ ਵੀ ਜਿਹੜੀ ਹੈ ਉਹ ਮਾਂ ਬਣ ਕੇ ਹੁੰਦੀ ਹੈ। ਤੇ ਇਹ ਉਸ ਮੈਟਾਫਰ ਨੂੰ ਯੂਜ਼ ਕੀਤਾ ਹੈ ਕਿ ਜੇ ਪਤੀ ਪਤਨੀ ਦਾ ਮਿਲਾਪ ਹੁੰਦਾ ਹੈ ਤੇ ਅੱਗੋਂ ਜਿਹੜਾ ਥਣਾ ਦੇ ਵਿੱਚ ਦੁੱਧ ਆਉਂਦਾ ਹੈ ਬੱਚੇ ਦੇ ਲਈ, ਪਰ ਇੱਥੇ ਜੇ ਤੂੰ ਰੱਬ ਦੇ ਪਿਆਰ 'ਚ ਹੁੰਦਾ ਹੈ ਤੇ ਤੇਰੇ ਅੰਦਰ ਰੱਬ ਦੇ ਪਿਆਰ ਦਾ ਉਮਾ ਹੁੰਦਾ ਹੈ। ਪਰ ਹੁਣ ਇਹ ਹੈ ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ, ਕਹਿ ਫਰੀਦ ਸਹੇਲੀਓ ਸ਼ੋ ਅਲਾਇਸੀ, ਕਿਉਂਕਿ ਇਹ ਸਬਜੈਕਟ ਮੈਟਰ ਚੱਲ ਰਿਹਾ ਸ਼ੋ, ਪਿਆਰਾ, ਰੱਬ ਨੂੰ ਪਿਆਰਾ, ਪਤੀ, ਸੱਜਣ, ਇਹਦੇ ਨਾਲ ਕਿ ਭਾਈ ਇਹ ਤੂੰ ਦੇਖ ਕਿ ਹੁਣ ਤੂੰ ਦੁਨੀਆ ਤੋਂ ਜਾ ਰਿਹਾ ਹੈ। ਫਰੀਦ ਆਪਣੇ ਸਾਰੀਆਂ ਰੂਹਾਂ ਨੂੰ ਕਹਿ ਰਹੇ ਨੇ ਸਹੇਲੀਓ, ਸਹੇਲ ਜਿਹੜਾ ਹੈ ਉਹ ਸਹੇਲਪੁਣਾ ਦੋਸਤਾਨਾ ਸੈਂਸ ਦੇ ਵਿੱਚ, ਜਿਵੇਂ ਅਸੀਂ ਬਰਖੁਰਦਾਰ ਜਾਂ ਪਿਆਰੇ ਕਰਕੇ ਕੱਲ ਦੇ ਸ਼ਬਦ ਕੀਤਾ ਸੀ, ਇੱਥੇ
सहेली लफ्ज बाबा फरीद ने यूज किया है, कह फरीद सहेलियो शौ अलायसी। प्यारा रब अलायसी हुंदा बोलना, कह रहा तुहानू, वो अला रहा, की कह रहा है, हंस चलसी डुमना ए तन ढेरी थीसी। कि एक गल याद रखो कि ये हंस जिहड़ी रूह है एक कलबूत चों निकल जानी है, इन्हें तुर पैना है। और ये जे इन्हें रब दे मुहब्बत दे सबक नूं याद नहीं कीता, डुमणे हुंदा है विच विचाले दोगलापन, डाइकोटमी, कि ये जे उहदे च ही फसे रही तो फिर जिंदगी व्यर्थ जाएगी। ते इस तन ने तन ढेरी थीसी, कि इस शरीर ने स्वाह बन जाना है और जिंदगी जिहड़ी है बेकार जाएगी। इसलिए जिहड़ा इस गल नूं याद रखो कि ये जिंदगी जदों रब दी मेहर दे नाल सानू इस गल दा एहसास हुंदा है कि जिंदगी दा असल मकसद की है ते अपना आप इस वल मोड़ लईए। तो मैं समझदा है कि इस रमजान दे मुबारक महीने च ये होर भी जिथे सवेर तो शाम तक रोजा रखा जाता है बंदगी इबादत दे लई, उत्थे ये असी भी सारे, क्योंकि कोई एक इंसान या एक फिरके नूं संबोधित नहीं है, ये कुल ह्यूमन काइंड लई है कि भाई अल्टीमेटली रब दी याद दे विच जिउणा। बेशक बाकी काम भी करने ने, बच्चे भी पालने ने, जिम्मेवारियां भी ने, नौकरियां भी करनियां ने, ये सारा भी हिस्सा है, पर तुहाडी सुरत उत्थे जुड़ी होए जिस बारे एक बड़े सधारण अंदाज दे विच साडे जिहड़े प्रचारक कहंदे हुंदे सी कि हथ कार वल ते दिल यार वल, कि तुहाडा अंदर रब दे नाल जुड़िया होया ते हथ तुहाडे ओ किरत कर रहे ने, ओ रिज़के हलाल कमा रहे ने। ये अज दा विचार जी। डॉक्टर साहब तुहाडा बहुत बहुत शुक्रिया, तुसीं अज दे एमएशू ते अज दा विचार सारे दर्शकां नाल साझा कीता। अपनी व्यूज़ को लैने इजाजत। व्यूअर्स तुहाडा बहुत बहुत शुक्रिया, तुसीं अपने कीमती समय विच समा कढ के सानू अपनी राय ते सुझाव भेजे ने, तां भेजदे रहना साडे इस पते ते SOS@TV84.tv ते ਅਸੀਂ अपना प्रोग्राम लैके फिर दोबारा तुहाडे रूबरू होवांगे। तद तक ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।